व्यूअर्स वेलकम बैक टू प्रोग्राम। सो व्यूअर्स जिस तरह कि आप जानते हैं कि खालसा साजना दिवस नाल संबंधित अप्रैल का जो महीना है वो शुरू हो गया है। इस संबंधी मैसाचुसेट्स स्टेट के शहर होलियोक के मेयर वालों खालसाई झंडा लहराया गया है ਅਤੇ एक प्रोकलामेशन भी जारी की गई है। सो जिस अनुसार अप्रैल के महीने सिख अवेयरनैस एंड एप्रीशिएशन मंथ ऐलानिया गया। सो इस संबंधी विशेष उद्यम सरदार गुरनिंदर सिंह धालीवाल जी वालों किया गया। सो ये सिख कौम लई बहुत ही फखर ते मान वाली ते वधाई वाली गल है। सो इस बारे आप गलबात करन जा रहे हैं और नाल जिहड़े तुहाडे लाइव मैसेज ने नाल ही गुरबाणी विचारां दी सांझ पाई जाएगी। सो असीं चाहांगे कि तुसां इसी तरह बड़े रहना, देखण सुनने या लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो ਜਦੋਂ ਅਸੀਂ ਕਹਿੰਦੇ ਹਾਂ ਵੀ ਕੱਲਾ ਕੱਲਾ ਸਿੰਘ 1.25 ਲੱਖ ਨਾਲ ਜੂਝਣ ਦੀ ਸਮਰੱਥਾ ਰੱਖਦਾ ਹੈ ਜੋ 10ਵੇਂ ਪਾਤਸ਼ਾਹ ਦਾ ਫਰਮਾਨ ਹੈ ਤੇ ਇਹ ਗੱਲ ਗਲਤ ਨਹੀਂ ਹੈ। ਜੰਗ ਦੇ ਮੈਦਾਨ 'ਚ ਵੀ ਸਿੰਘ ਜੂਝਦਾ ਹੈ, ਸਪਿਰਿਟ ਵੀ ਸਾਨੂੰ ਕਾਇਮ ਰੱਖਦੀ ਹੈ ਤੇ ਜਿੱਥੇ ਜਿੱਥੇ ਜਾ ਕੇ ਸਿੰਘਾਂ ਨੇ ਆਪਣੇ ਡੇਰੇ ਲਾਏ, ਆਪਣੇ ਕਾਰੋਬਾਰ ਕੀਤੇ, ਉੱਥੇ ਉਹਨਾਂ ਸ਼ਹਿਰਾਂ ਦੇ ਵਿੱਚ, ਉਹਨਾਂ ਇਲਾਕਿਆਂ ਦੇ ਵਿੱਚ ਵੀ ਆਪਣੀ ਥਾਂ ਬਣਾਈ ਹੈ। ਔਰ ਇਹਨਾਂ ਵੀਰਾਂ 'ਚੋਂ ਵੀਰ ਗੁਰਨਿੰਦਰ ਸਿੰਘ ਧਾਲੀਵਾਲ ਜਿਹੜੇ ਹੋਲੀਓਕ ਮੈਸਾਚੂਸੈਟਸ 'ਚ ਨਿਵਾਸ ਕਰਦੇ ਨੇ, ਬੜੇ ਸਫਲ ਕਾਰੋਬਾਰੀ ਨੇ ਔਰ ਸਿਆਸੀ ਤੌਰ ਦੇ ਉੱਤੇ ਵੀ ਉਹਨਾਂ ਨੇ ਆਪਣੀ ਭੱਲ ਬਣਾਈ ਔਰ ਇਸ ਦਾ ਹੀ ਨਤੀਜਾ ਸੀ ਕਿ ਮੈਸਾਚੂਸੈਟਸ ਸਟੇਟ ਅਸੈਂਬਲੀ ਦੇ ਵਿੱਚ ਜਿਹੜੀ ਅਰਦਾਸ ਵੀ ਹੋਈ ਔਰ ਉਹਦੇ 'ਚ ਸਿਲੈਕਟ ਸਪੀਕਰਸ ਜਿਨ੍ਹਾਂ ਨੇ ਸਿੱਖਇਜ਼ਮ 'ਤੇ ਪ੍ਰੈਜੈਂਟੇਸ਼ਨ ਦਿੱਤੀ, ਮੈਨੂੰ ਵੀ ਮੌਕਾ ਮਿਲਿਆ ਜਿਹਦੇ 'ਚ ਕਿ ਉਹਨਾਂ ਦੇ ਸਟੈਂਡਿੰਗ ਓਵੇਸ਼ਨ ਸੀ ਮੈਸਾਚੂਸੈਟਸ ਅਸੈਂਬਲੀ ਦੀ ਸਿੱਖ ਕੌਮ ਦੀ ਕੁਰਬਾਨੀ ਨੂੰ, ਸਿੱਖ ਪ੍ਰੇਅਰ ਨੂੰ, ਅਰਦਾਸ ਨੂੰ। ਹੋਲੀਓਕ ਸਿਟੀ ਦੇ ਵਿੱਚ ਇਸ ਨੂੰ ਐਜ਼ ਏ ਐਨੂਅਲ ਇਵੈਂਟ ਐਸਟੈਬਲਿਸ਼ ਕੀਤਾ ਹੈ ਵੀਰ ਧਾਲੀਵਾਲ ਹੋਰਾਂ ਦੇ ਯਤਨਾਂ ਦੇ ਨਾਲ ਕਿ ਜਦੋਂ ਅਪ੍ਰੈਲ ਦਾ ਮਹੀਨਾ ਆਉਂਦਾ ਹੈ ਉਹ ਜਿਹੜਾ ਖਾਲਸਾ ਅਵੇਅਰਨੈਸ ਦੇ ਨਾਂ ਥੱਲੇ, ਕਿਉਂਕਿ ਇਹ ਸਾਡਾ ਸਿੱਖ ਅਵੇਅਰਨੈਸ ਲਫ਼ਜ਼ ਇਹਨਾਂ ਨੇ ਇਸਤੇਮਾਲ ਕੀਤਾ, ਸਿੱਖ ਅਵੇਅਰਨੈਸ ਐਂਡ ਐਪਰੀਸ਼ੀਏਸ਼ਨ ਮੰਥ। ਪਰ ਇਸ ਦੇ ਨਾਲ ਨਾਲ ਇਹਨਾਂ ਦੇ ਐਫਰਟ ਨਾਲ ਈਵਨ 29 ਅਪ੍ਰੈਲ 1986 ਖਾਲਿਸਤਾਨ ਡੈਕਲੇਰੇਸ਼ਨ ਡੇ ਦੀ ਪ੍ਰੋਕਲਾਮੇਸ਼ਨ ਵੀ ਹੁੰਦੀ ਹੈ। ਦਰਸ਼ਕ ਸਕਰੀਨ 'ਤੇ ਦੇਖ ਰਹੇ ਹੋਣਗੇ ਕਿ ਇਹ ਪ੍ਰੋਪਰ ਇਸ ਦਿਨ ਜਿਹੜਾ ਹੋਲੀਓਕ ਸਿਟੀ ਦੇ ਬਾਹਰ ਪੋਲ ਦੇ ਉੱਤੇ ਨਿਸ਼ਾਨ ਸਾਹਿਬ ਲਹਿਰਾਇਆ ਜਾਂਦਾ ਹੈ ਅਰਦਾਸਾਂ ਸੋਧ ਕੇ। ਸਾਡੇ ਵੀਰ ਬਲਜੀਤ ਸਿੰਘ ਜਿਨ੍ਹਾਂ ਨੂੰ ਮੈਂ ਬੜੇ ਮਾਣ ਨਾਲ ਨਿਹੰਗ ਸਿੰਘ, ਕਿਉਂਕਿ ਉਹਨਾਂ ਦਾ ਪਰਿਵਾਰਕ ਪਿਛੋਕੜ ਵੀ ਹੈ ਔਰ ਬੜੇ ਜਿਹੜੇ ਨੇ ਉਹ ਸੇਵਾਦਾਰ ਸਿੰਘ ਹੈ, ਉਹਨਾਂ ਨੇ ਅਰਦਾਸਾ ਸੋਧਿਆ। ਔਰ ਇਸ ਮੌਕੇ ਦੇ ਉੱਤੇ ਜਿੱਥੇ ਸਾਡੇ ਵੀਰ ਗੁਰਮਿੰਦਰ ਸਿੰਘ ਧਾਲੀਵਾਲ, ਉਹਨਾਂ ਦਾ ਬੇਟਾ ਹਰਮਨ ਸਿੰਘ ਸਨ, ਵੀਰ ਬਲਜਿੰਦਰ ਸਿੰਘ, ਬਲਜੀਤ ਸਿੰਘ, ਦਰਸ਼ਨ ਸਿੰਘ, ਜੋਗਿੰਦਰ ਸਿੰਘ, ਹਾਲਾਂਕਿ ਕਿਉਂਕਿ ਵੀਕ ਡੇ 'ਚ ਹੁੰਦਾ ਮੈਨੂੰ ਵੀ ਉਹਨਾਂ ਨੇ ਇਨਵਾਈਟ ਕੀਤਾ ਸੀ। ਮੈਂ ਕਿਉਂਕਿ TV 84 ਦੇ ਵਿਊਅਰਸ ਤੋਂ ਵੀ ਡਰ ਲੱਗਦਾ ਜੇ ਤੁਸੀਂ ਜ਼ਿਆਦਾ ਗੈਰ ਹਾਜ਼ਰੀ ਕਰੋ ਤੇ ਮੈਂ ਮਾਫੀ ਮੰਗ ਲਈ ਸੀ, ਪਰ ਅੱਜ ਹੀ ਕਿਉਂਕਿ ਇਹ ਨਿਸ਼ਾਨ ਦਰਸ਼ਕ ਦੇਖ ਰਹੇ ਨੇ, ਨਿਸ਼ਾਨ ਸਾਹਿਬ ਚਲਾਇਆ ਗਿਆ, ਅਰਦਾਸਾ ਸੋਧਿਆ ਗਿਆ ਔਰ ਫਿਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਸਿੰਘਾਂ ਨੇ ਲਾਏ। ਔਰ ਇਸ ਮੌਕੇ ਦੇ ਉੱਤੇ ਜਿਹੜੇ ਹੋਲੀਓਕ ਦੇ ਮੇਅਰ ਨੇ ਜੋਸ਼ੂਆ ਏ ਗਾਰਸ਼ੀਆ, ਇਹ ਹਾਜ਼ਰ ਰਹੇ ਥਰੂ ਆਊਟ ਅਰਦਾਸ ਵੇਲੇ ਵੀ ਔਰ ਦੂਸਰੇ ਵੀ, ਔਰ ਉਹਨਾਂ ਨੇ ਸਿਟੀ ਆਫ ਹੋਲੀਓਕ ਵੱਲੋਂ ਪ੍ਰੋਕਲਾਮੇਸ਼ਨ ਵੀ ਦਿੱਤੀ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਵੇਅਰ ਐਜ਼ ਦਾ ਸਿੱਖ ਕਮਿਊਨਿਟੀ ਵਿਚ ਓਰੀਜੀਨੇਟਡ ਇਨ ਪੰਜਾਬ, ਇੰਡੀਆ and began immigrating into United States over 100 years ago, has played an important role in developing this country and this state। ਕਿ ਭਾਈ ਸਿੱਖ ਜਿਹੜੇ ਕਿ ਪੰਜਾਬ ਨਾਲ ਸੰਬੰਧਿਤ ਨੇ ਔਰ 100 ਸਾਲ ਪਹਿਲਾਂ ਅਮਰੀਕਾ 'ਚ ਆਏ, ਉਹਨਾਂ ਨੇ ਇਸ ਮੁਲਕ ਦੀ ਡਿਵੈਲਪਮੈਂਟ ਦੇ ਵਿੱਚ ਔਰ ਇਸ ਸਟੇਟ 'ਚ ਇਸ ਗੱਲ ਦਾ ਧਿਆਨ ਰਿਹਾ ਕਿ ਹੋਲੀਓਕ ਮੈਸਾਚੂਸੈਟਸ ਸਟੇਟ ਦੇ ਵਿੱਚ ਹੈ ਕਿ ਉਹਨਾਂ ਨੇ ਰੋਲ ਅਦਾ ਕੀਤਾ। ਵੇਅਰ ਐਜ਼ ਸਿੱਖਇਜ਼ਮ ਇਜ਼ ਦਾ ਵਰਲਡਸ 5th ਲਾਰਜੈਸਟ ਰਿਲੀਜਨ with nearly 30 million adherents, including roughly 500,000 in United States। ਇਹ ਵੈਸੇ ਕਿਉਂਕਿ ਪੁਰਾਣੀਆਂ ਫਿਗਰਸ ਨੇ, ਬਹੁਤ ਵਾਰੀ ਇਹ ਡਿਕਸ਼ਨਰੀਆਂ 'ਚੋਂ ਲੈਂਦੇ ਨੇ ਜਾਂ ਐਨਸਾਈਕਲੋਪੀਡੀਆ 'ਚੋਂ ਜਾਂ ਵਿਕੀਪੀਡੀਆ 'ਚੋਂ। ਮੈਂ ਸਮਝਦਾ ਵੀ ਇਹਨੂੰ ਅਸੀਂ 1 ਮਿਲੀਅਨ, ਓਵਰ 1 ਮਿਲੀਅਨ ਨੇ ਹੁਣ ਸਿੱਖ। ਜੇ ਲੱਖਾਂ ਦੀ ਗਿਣਤੀ 'ਚ ਵੋਟਾਂ ਪਾਉਣ ਲਈ ਨਿਕਲ ਰਹੇ ਨੇ ਤੇ ਤੁਸੀਂ ਓਵਰਆਲ ਕਾਊਂਟ ਕਰੋ ਵੀ ਉਹਨਾਂ ਦੇ ਬੱਚੇ ਔਰ ਦੂਜੇ ਅੱਗੋਂ ਜਿਹੜੇ below 18 years ਨੇ। ਸੋ ਸਾਨੂੰ ਓਵਰ 1 ਮਿਲੀਅਨ ਫਿਗਰ ਇਹਨਾਂ ਨੂੰ ਇਨਸਿਸਟ ਕਰਨਾ ਚਾਹੀਦਾ। ਵੇਅਰ ਐਜ਼ ਫਾਊਂਡਡ ਬਾਈ ਗੁਰੂ ਨਾਨਕ ਇਨ ਦਾ 15th century, the Sikh monotheistic tradition teaches its adherents to practice the universal principles of truthful living, service to humanity and devotion to God। ਕਿ ਇਹ 15ਵੀਂ ਸਦੀ 'ਚ ਸਿੱਖ ਧਰਮ ਦੀ ਨੂੰ ਗੁਰੂ ਨਾਨਕ ਸਾਹਿਬ ਨੇ ਇਸ ਦੀ ਸਥਾਪਨਾ ਕੀਤੀ, ਜਿਹੜਾ ਇੱਕ ਰੱਬ 'ਚ ਯਕੀਨ ਰੱਖਦਾ ਔਰ ਉਹਨਾਂ ਦੇ ਜਿਹੜੇ ਮੰਨਣ ਵਾਲੇ ਨੇ ਸਿੱਖ ਧਰਮ ਦੇ,
ਉਹ ਸੱਚਾਈ ਨਾਲ ਆਪਣੀ ਜ਼ਿੰਦਗੀ ਜੀਣ, ਨੇਕ ਕਿਰਤ ਕਮਾਈ, ਇਨਸਾਨੀਅਤ ਦੀ ਸੇਵਾ ਔਰ ਰੱਬ ਦੀ ਯਾਦ ਜੋੜਨਾ, ਇਹ ਉਹਨਾਂ ਦੇ ਮੂਲ ਸਿਧਾਂਤ ਨੇ। whereas believing that every human being regardless of race, gender or creed is equal in the eyes of God, Sikhism emerged as a pioneer of social justice with female participation in religious ceremonies widely encouraged and interfaith efforts to fight oppression regularly pursued। ਕਿ ਸਿੱਖ ਧਰਮ ਜਿਹੜਾ ਇਨਸਾਨੀਅਤ ਦੀ ਬਰਾਬਰੀ 'ਚ ਯਕੀਨ ਰੱਖਦਾ ਹੈ, ਬਿਨਾਂ ਜ਼ਾਤ, ਰੰਗ, ਨਸਲ, ਧਰਮ ਦੇ ਵਿਤਕਰੇ ਦੇ, ਕਿ ਸਾਰੇ ਰੱਬ ਦੀਆਂ ਨਜ਼ਰਾਂ ਦੇ ਵਿੱਚ ਬਰਾਬਰ ਨੇ। ਸਮਾਜਿਕ ਨਿਆਂ, ਖਾਸ ਤੌਰ 'ਤੇ ਔਰਤਾਂ ਦੇ ਹੱਕਾਂ ਦੀ ਗੱਲ ਬੜੀ ਮਜ਼ਬੂਤੀ ਨਾਲ ਹੈ, ਔਰ ਬੀਬੀਆਂ ਜਿਹੜੀਆਂ ਨੇ ਸਾਰੀਆਂ ਧਾਰਮਿਕ ਸੈਰੇਮਨੀਜ਼ 'ਚ ਖੁੱਲ੍ਹ ਕੇ ਹਿੱਸਾ ਲੈਂਦੀਆਂ ਨੇ। whereas despite their progressive principles and charitable deeds, the American Sikh community commonly experiences discrimination, often by individuals who are unaware of the beliefs and practices of the faith। ਕਿ ਇਹਦੇ ਬਾਵਜੂਦ ਕਿ ਸਾਡੇ ਸਿਧਾਂਤ ਔਰ ਅਸੀਂ ਜਿਹੜੇ ਆ ਦਰਿਆ ਦਿਲ ਔਰ ਦਾਨੀ ਬਿਰਤੀ ਦੇ ਆ, ਫਿਰ ਵੀ ਅਮਰੀਕਾ ਦੇ ਵਿੱਚ ਕੁਛ ਅਣਜਾਣ ਲੋਕ ਜਿਹੜੇ ਸਿੱਖਾਂ ਦੀਆਂ ਧਾਰਮਿਕ ਮਾਨਤਾਵਾਂ ਤੋਂ ਵਾਕਿਫ ਨਹੀਂ ਨੇ, ਉਹ ਵਿਤਕਰਾ ਕਰਦੇ ਨੇ। whereas although the Sikh American community continues to peacefully overcome each attack on its cultural identity, Holyoke feels the need to promote public awareness of the Sikh faith। ਕਿ ਬੇਸ਼ੱਕ ਸਿੱਖ ਅਮਰੀਕਨ ਕਮਿਊਨਿਟੀ ਜਿਹੜੀ ਆ ਉਹ ਬੜੀ ਪੀਸਫੁਲ ਕਮਿਊਨਿਟੀ ਆ, ਉਹ ਸਾਰੇ ਇਸ ਸਾਰੇ ਦੇ ਵਿੱਚ ਉਹ ਬਿਲਕੁਲ ਫਿੱਟ ਹੈ ਸਾਰੀਆਂ ਹਰਡਲਸ ਨੂੰ ਕ੍ਰਾਸ ਕਰਕੇ, ਫਿਰ ਵੀ ਅਸੀਂ ਸਮਝਦੇ ਹਾਂ ਕਿ ਹੋਲੀਓਕ ਸਿਟੀ ਦੀ ਪਬਲਿਕ ਨੂੰ ਸਿੱਖ ਫੇਥ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। Now therefore be it resolved that I, Mayor Joshua A. Garcia, do hereby designate the month of April as the Sikh Awareness and Appreciation Month। और मैं मेयर ਦੇ ਤੌਰ 'ਤੇ ਆਪਣਾ ਨਾਮ ਉਹਨੇ ਦਿੱਤਾ ਹੈ ਜੋਸ਼ੂਆ ਏ ਗਾਰਸ਼ੀਆ, ਕਿ ਅਪ੍ਰੈਲ ਦੇ ਮਹੀਨੇ ਨੂੰ ਮੈਂ ਸਿੱਖ ਅਵੇਅਰਨੈਸ ਔਰ ਐਪਰੀਸ਼ੀਏਸ਼ਨ ਮਹੀਨੇ ਦੇ ਤੌਰ 'ਤੇ ਐਲਾਨਦਾ ਹੈ। ਔਰ ਇਨ ਹੋਲੀਓਕ ਰੈਕਗਨਾਈਜ਼ਿੰਗ ਦਾ ਇੰਪੋਰਟੈਂਟ ਕੰਟਰੀਬਿਊਸ਼ਨਸ ਆਫ ਸਿੱਖ ਕਮਿਊਨਿਟੀ ਐਂਡ ਦਾ ਨੀਡ ਟੂ ਕੰਬੈਟ ਐਂਟੀ ਸਿੱਖ ਬਿਗਟਰੀ, ਕਿ ਅਸੀਂ ਜੋ ਸਿੱਖਾਂ ਦੀ ਕੰਟਰੀਬਿਊਸ਼ਨ ਹੈ ਹੋਲੀਓਕ ਸਿਟੀ ਜਿਹਨੂੰ ਰੈਕਗਨਾਈਜ਼ ਕਰਦੇ ਹਾਂ, ਅਤੇ ਸਿੱਖ ਵਿਰੋਧੀ ਜਿਹੜੀਆਂ ਵੀ ਕੋਈ ਇਸ ਕਿਸਮ ਦੀ ਧਰਮਾਂਧਤਾ ਹੈ ਉਹਦੇ ਖਿਲਾਫ ਅਸੀਂ ਲੜਾਂਗੇ। ਆਈ ਕਾਲ ਅਪੋਨ ਦਾ ਪੀਪਲ ਆਫ ਹੋਲੀਓਕ ਟੂ ਓਬਜ਼ਰਵ ਦਿਸ ਮੰਥ ਵਿਦ ਐਪਰੋਪਰੀਏਟ ਸੈਰਾਮਨੀਜ਼ ਐਂਡ ਐਕਟੀਵਿਟੀਜ਼, ਕਿ ਇੱਥੋਂ ਦੇ ਸ਼ਹਿਰੀ ਜਿਹੜੇ ਨੇ ਇਸ ਮਹੀਨੇ ਨੂੰ ਯਥਾਯੋਗ ਸੈਰਾਮਨੀਜ਼ ਰਾਹੀਂ ਔਰ ਐਕਟੀਵਿਟੀਜ਼ ਰਾਹੀਂ ਮਨਾਉਣ। ਥੱਲੇ ਉਹਨਾਂ ਦੀ ਸਟੈਂਪ ਹੈ। ਸੋ ਅਸੀਂ ਵੀਰ ਗੁਰਨਿੰਦਰ ਸਿੰਘ ਧਾਲੀਵਾਲ ਉਹਨਾਂ ਦੇ ਸਮੁੱਚੇ ਸਾਥੀਆਂ ਨੂੰ ਮੁਬਾਰਕਬਾਦ ਦਿੰਦੇ ਹਾਂ, ਔਰ ਅਸੀਂ ਸਮਝਦੇ ਹਾਂ ਵੀ ਇਹੀ ਇੱਕ ਤਰੀਕਾ ਹੈ ਜਿਹਦੇ 'ਚ ਕਿ ਤੁਸੀਂ ਸਿਸਟਮ ਦੇ ਅੰਦਰ ਦਾਖਲ ਹੋ ਸਕਦੇ ਹੋ। ਹਾਂਜੀ, ਆਪਾਂ ਆਪਣੇ ਜਿਹੜੇ ਵਿਊਅਰਸ ਆ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨੇ ਸਾਨੂੰ ਮੈਸੇਜ ਲਿਖੇ ਨੇ। ਮੋਸਟਲੀ ਅੱਜ ਵੀ ਮੈਸੇਜ ਖਾਲਸਾ ਜ਼ਿੰਦਾਬਾਦ ਤੇ ਫਤਿਹ ਦੇ ਮੈਸੇਜ ਨੇ। ਸੋ ਇੰਦਰਜੀਤ ਸਿੰਘ ਸੰਧੂ ਬਸਰਾ 4759, ਪੰਜਾਬ ਸਿੰਘ ਜੀ ਕਹਿੰਦੇ ਡਾਕਟਰ ਅਮਰਜੀਤ ਸਿੰਘ ਜੀ ਐਂਡ ਨੀਲਮ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਇਜ਼ ਆਵਰ ਫਿਊਚਰ ਫੋਰ ਸ਼ੋਰ। ਸੋ ਆਬਿਦ ਨਵਾਜ਼ ਜੀ ਡੋਗਰ ਸਾਨੂੰ ਕਹਿੰਦੇ ਲਵ ਫਰੋਮ ਲਾਹੌਰ, ਗੋਡ ਬਲੈਸ ਯੂ, ਇੰਡੀਪੈਂਡੈਂਸ ਖਾਲਿਸਤਾਨ ਕੰਟਰੀ ਆਮੀਨ। ਪਾਲ ਸਿੰਘ ਜੀ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਗੁਰਮੇਲ ਸਿੰਘ ਜੀ ਕਾਫੀ ਦਿਨਾਂ ਬਾਅਦ ਆਏ ਨੇ, ਮੇਰੇ ਖਿਆਲ ਵੋਟਾਂ 'ਚ ਬਿਜ਼ੀ ਸਨ, ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਐਂਡ ਡੀਅਰ ਨੀਲਮ ਕੌਰ ਜੀ, ਥੈਂਕਸ, ਯੂ ਆਰ ਡੂਇੰਗ ਗ੍ਰੇਟ ਜੌਬ ਫॉर द ਸਿੱਖ ਨੇਸ਼ਨ, ਪਲੀਜ਼ ਕੀਪ ਇਟ ਅਪ, ਗੋਡ ਬਲੈਸ ਯੂ ਐਂਡ ਯੂਅਰ TV 84। ਸੋ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ, ਫਿਰ ਇਸੇ ਤਰ੍ਹਾਂ ਸ਼ਿੰਦਾ ਗਿੱਲ ਖਾਲਿਸਤਾਨੀ ਜੀ, ਬਲਦੇਵ ਸਿੰਘ ਜੀ, ਜਸਵਿੰਦਰ ਗਿੱਲ ਜੀ, ਫਿਰ ਇਸੇ ਤਰ੍ਹਾਂ ਜੀ ਸਾਡੇ ਕੋਲ ਸ਼ਿੰਦਾ ਗਿੱਲ ਐਂਡ ਖਾਲਿਸਤਾਨੀ ਫਿਰ ਅਗੇਨ ਹੈ ਲਖਵਿੰਦਰ ਸਿੰਘ ਔਲਖ ਜੀ, ਬਲਵਿੰਦਰ ਸਿੰਘ ਜੀ, ਜੀਤ ਸੂਰਤੀਆ ਜੀ, ਸੁਰਮਖ ਮੁੰਦਰਾ ਜੀ, ਕਰਮ ਸਿੰਘ ਜੀ ਕਹਿੰਦੇ ਵੰਡਰਫੁਲ ਜੌਬ ਲਾਈਕ ਆਲਵੇਜ਼, ਵਾਹਿਗੁਰੂ ਮੇਕ ਯੂ ਗਾਇਜ਼ ਸਟੇ ਹੈਲਦੀ, ਥੈਂਕ ਯੂ ਸੋ ਮਚ। ਡਾਕਟਰ ਪਰਮਜੀਤ ਸਮਰਾ ਜੀ, ਦਵਿੰਦਰ ਮੁਲਤਾਨੀ ਜੀ, ਜਸਬੀਰ ਸਿੰਘ ਜੀ, ਗੁਰਮਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਸਤਨਾਮ ਸਿੰਘ ਜੀ, ਕੋਮਬੈਟ ਐਕਸ ਜੀ, ਇਹ ਕਹਿੰਦੇ ਯੂਨਾਈਟਿਡ ਪੰਜਾਬ ਜ਼ਿੰਦਾਬਾਦ, ਸੁਖਦੇਵ ਸਿੰਘ ਜੀ, ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ, ਫਿਰ ਇਸੇ ਤਰ੍ਹਾਂ ਜਸਵੀਰ ਸਿੰਘ ਜੀ, ਸਿੰਘ ਗਰਚਾ ਜੀ, ਬਲਜੀਤ ਵੜੈਚ ਜੀ, ਕਰਮ ਸਿੰਘ ਜੀ ਫਿਰ ਸਾਨੂੰ ਉਹੀ ਮੈਸੇਜ ਲਿਖਦੇ ਨੇ। ਫਿਰ ਬਲਵੀਰ ਸਿੰਘ ਤਵਾਨਾ, ਫਿਰ ਇਸ ਤਰ੍ਹਾਂ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ, ਦਵਿੰਦਰ ਸਿੰਘ ਜੀ, ਬਲਵਿੰਦਰ ਸਿੰਘ ਜੀ, ਫਿਰ ਕਹਿੰਦੇ ਇੱਕੋ ਇੱਕ ਹੱਲ ਹੈ ਪੰਜਾਬ ਦੀ ਆਜ਼ਾਦੀ, ਖਾਲਿਸਤਾਨ ਜ਼ਿੰਦਾਬਾਦ। ਹਰਦੀਪ ਸਿੰਘ ਜੀ, ਰਾਮ ਸਿੰਘ ਅਡਿਲ,
ਫਿਰ ਇਸੇ ਤਰ੍ਹਾਂ ਖੜਕ ਸਿੰਘ ਜੀ, ਧਰਮ ਸਿੰਘ ਜੀ, ਦਲੀਪ ਸਿੰਘ ਜੀ, ਗੁਰਮੁਖ ਸਿੰਘ ਗੁਰਮੁਖ ਐਂਡ ਇਸ ਤਰ੍ਹਾਂ ਗੁਰਮੁਖ ਨਿੱਜਰ ਜੀ। ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਕੁਲਦੀਪ ਕੌਰ ਜੀ, ਕੁਲਵਿੰਦਰ ਸੋਲ ਐਂਡ ਹਰਮਨ ਪੰਨੂ ਜੀ ਔਰ ਅਮਰ ਸਿੰਘ ਜੀ। ਫਿਰ ਇਸੇ ਤਰ੍ਹਾਂ ਰਣਜੀਤ ਖਾਲਸਾ ਜੀ, ਪਰਮਿੰਦਰ, ਫਿਰ ਇਸ ਤਰ੍ਹਾਂ ਜਸਕੀਰਤ ਸਿੰਘ ਐਂਡ ਅਵਤਾਰ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਫੇਸਬੁੱਕ ਤੇ ਵੀਰ ਜਸਬੀਰ ਸਿੰਘ, ਲਖਬੀਰ ਰੰਗੜ, ਦਵਿੰਦਰ ਸਿੰਘ, ਮੁਹੰਮਦ ਅਨਵਰ, ਪ੍ਰਭਦਿਆਲ ਸਿੰਘ, ਪੰਜਾਬ ਸਿੰਘ, ਜਗਰਾਜ ਸਿੰਘ ਸਿੱਧੂ, ਕਰੇਗਾ ਰਾਜ ਖਾਲਸਾ ਆਈਡੀ, ਦੀਪ ਸਿੰਘ, ਉਹਨਾਂ ਸਾਰਿਆਂ ਨੇ ਖਾਲਿਸਤਾਨ ਜ਼ਿੰਦਾਬਾਦ, ਰਾਜ ਕਰੇਗਾ ਖਾਲਸਾ ਜਾਂ ਫਤਿਹ ਦੀ ਸਾਂਝ ਪਾਈ ਹੈ ਜੀ। ਕਿਰਪਾਲ ਸਿੰਘ ਚੀਮਾ ਜਿਨ੍ਹਾਂ ਦੀ ਲਿਖਤ ਅਸੀਂ ਰੋਜ਼ਾਨਾ ਸਾਂਝੀ ਕਰਦੇ ਜੀ, ਉਹਨਾਂ ਨੇ ਲਿਖਿਆ ਆਜ਼ਾਦੀ ਜਾਂ ਗੁਲਾਮੀ। ਇਸ ਜਗਤ ਵਿੱਚ ਅਗਰ ਕੋਈ ਸੱਚੀ ਖੇਡ ਹੋ ਸਕਦੀ ਹੈ ਤਾਂ ਉਹ ਪ੍ਰੇਮ ਦੀ ਖੇਡ ਹੀ ਹੋ ਸਕਦੀ ਹੈ ਭਾਈ, ਕਿਉਂਕਿ ਪ੍ਰੇਮ ਵਿੱਚ ਕੇਵਲ ਜਿੱਤ ਹਾਰ ਨਹੀਂ, ਪੂਰਾ ਜੀਵਨ ਸਮਰਪਣ ਹੁੰਦਾ ਹੈ ਭਾਈ। ਪ੍ਰੇਮ ਵਿੱਚ ਹੀ ਸੀਸ ਭੇਟ ਹੋਇਆ ਕਰਦੇ ਹਨ। ਦਿਲ ਵਾਲਾ ਹੀ ਅਸਲ ਵਿੱਚ ਪ੍ਰੇਮ ਦੀ ਖੇਡ ਸਮਝ ਸਕਦਾ ਹੈ, ਕਿਉਂਕਿ ਗੁਰੂ ਦਾ ਵਾਸਾ ਹਮੇਸ਼ਾ ਪ੍ਰੇਮ ਵਾਲੀ ਥਾਂ 'ਤੇ ਹੀ ਹੋਇਆ ਕਰਦਾ ਹੈ ਭਾਈ। ਸਿਰ ਵਾਲੇ ਤਰੱਕੀ ਤਾਂ ਬਹੁਤ ਵਾਰ ਕਰਦੇ ਹਨ, ਗੁਰੂ ਨਾਨਕ ਨਾਲ ਵੀ ਵਪਾਰ ਹੀ ਕਰਦੇ ਨਜ਼ਰ ਆਉਂਦੇ ਹਨ। ਪ੍ਰੇਮ ਹਮੇਸ਼ਾ ਦੇ ਕੇ ਖੁਸ਼ ਹੁੰਦਾ ਹੈ ਤੇ ਸਿਰ ਹਮੇਸ਼ਾ ਪ੍ਰਾਪਤ ਕਰਕੇ ਖੁਸ਼ੀ ਪਾਉਂਦਾ ਹੈ। ਫਾਈਟ ਬਿਟਵੀਨ ਦਿਲ ਔਰ ਦਿਮਾਗ। ਬਿਲਕੁਲ। ਭਾਵ ਦੇਣ ਵਾਲਾ ਦਾਤਾ ਤੇ ਮੰਗਣ ਵਾਲਾ ਮੰਗਤਾ। ਕਮਾਲ ਦੀ ਗੱਲ ਹੈ, ਜੋ ਸਿਰ ਸਭ ਤੋਂ ਵੱਧ ਦੁੱਖ ਤੇ ਗੁਲਾਮੀ ਦਿੰਦਾ ਹੈ, ਬੰਦਾ ਉਸੇ ਸਿਰ ਨੂੰ ਕੀਮਤੀ ਮੰਨਦਾ ਹੈ ਤੇ ਸਭ ਤੋਂ ਵੱਧ ਪ੍ਰੇਮ ਕਰਦਾ ਹੈ। ਸ਼ਾਇਦ ਇਸੇ ਕਰਕੇ ਕਲਗੀਆਂ ਵਾਲਾ ਵੀ ਤੁਹਾਨੂੰ ਮੰਗਤਿਆਂ ਤੇ ਦਾਤੇ ਬਣਾਉਣਾ ਚਾਹੁੰਦਾ, ਮੰਗਤਿਆਂ ਤੋਂ ਦਾਤੇ ਬਣਾਉਣਾ ਚਾਹੁੰਦਾ ਹੈ ਭਾਈ। ਅਸਲ ਵਿੱਚ ਗੁਰੂ ਤੁਹਾਡਾ ਸਿਰ ਨਹੀਂ ਬਲਕਿ ਤੁਹਾਡਾ ਪ੍ਰੇਮ ਹੀ ਮੰਗ ਰਿਹਾ ਹੈ ਭਾਈ। ਕਲਗੀਆਂ ਵਾਲਾ ਪ੍ਰੇਮ ਮੰਗਦਾ ਹੀ ਨਹੀਂ, ਵਕਤ ਆਉਣ 'ਤੇ ਉਸ ਪ੍ਰੇਮ ਦੇ ਬਦਲੇ ਸਰਬੰਸ ਤੱਕ ਵੀ ਦਾਨ ਕਰ ਦਿੰਦਾ ਹੈ ਭਾਈ। ਇਹ ਪ੍ਰੇਮ ਦੀ ਖੇਡ ਦਾ ਸਿਖਰ ਹੈ। ਇਸ ਤੋਂ ਅੱਗੇ ਪ੍ਰੇਮ ਦੀ ਕੋਈ ਵੀ ਕਹਾਣੀ ਲਿਖੀ ਤੇ ਬਿਆਨ ਨਹੀਂ ਕੀਤੀ ਜਾ ਸਕਦੀ ਹੈ ਭਾਈ। ਵਿਸਾਖੀ ਆ ਰਹੀ ਹੈ, ਆਓ ਭਾਈ ਪ੍ਰੇਮ ਦੀ ਖੇਡ ਦੇ ਇਤਿਹਾਸ ਨੂੰ ਦੁਹਰਾਈਏ। ਕਲਗੀਆਂ ਵਾਲਾ ਵੀ ਤੁਹਾਨੂੰ ਰਾਜ ਬਖਸ਼ਣ ਲਈ ਤਿਆਰ ਹੈ। ਸੱਚੀ ਖੇਡ ਦਾ ਹਿੱਸਾ ਬਣ ਕੇ ਆਪਣੇ ਰਾਜ ਭਾਗ ਦੇ ਮਾਲਕ ਬਣੋ ਭਾਈ, ਤੇ ਇਸ ਦਾ ਫੈਸਲਾ ਤੁਸੀਂ ਕਰਨਾ ਹੈ ਭਾਈ। ਔਰ ਰਾਜਵਿੰਦਰ ਸਿੰਘ ਕਹਿੰਦੇ ਨੇ, someone who is aware about terrorist ਨਿਖਲ ਗੁਪਤਾ ਕੇਸ shared the information that he can't stop talking। ਇਹ ਤਾਂ ਤੋਤੇ ਵਾਂਗ ਤਾਂ ਬੋਲੇਗਾ ਹੀ, ਜਦੋਂ ਆਇਆ ਅਜੇ ਡਿਲੇ ਕਿਉਂ ਹੈ, ਇਹ ਕਈ ਵਾਰੀ ਥੋੜਾ ਜਿਹਾ ਫਿਕਰ ਪਾਉਣ ਵਾਲੀ ਗੱਲ ਹੁੰਦੀ। ਮੁਹੰਮਦ ਅਨਵਰ, ਫਿਰ ਸੋਹਣ ਸਿੰਘ ਮਾਇਲ, ਹਰਮਿੰਦਰ ਸਿੰਘ, ਦੀਪ ਸਿੰਘ, ਉਹਨਾਂ ਸਾਰਿਆਂ ਨੇ ਫਤਿਹ ਬੁਲਾਈ ਹੈ। ਔਰ ਅੱਜ ਅਸੀਂ ਰੂਹਾਨੀ ਵਿਚਾਰ ਸਕਿਪ ਕਰਾਂਗੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਮਾਂ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।